जिस ਨੇਕਡ ਤੌਰ ਤਰੀਕੇ ਦੇ ਨਾਲ ਬੀਜੇਪੀ ਦੀ ਹਕੂਮਤ ਸਰਕਾਰੀ ਏਜੰਸੀਆਂ ਉਹ ਸੀਬੀਆਈ ਹੋਏ ਉਹਨਾਂ ਦਾ ਈਡੀ ਡਿਪਾਰਟਮੈਂਟ ਹੋਏ ਉਹਨਾਂ ਦੇ ਇਨਕਮ ਟੈਕਸ ਵਾਲੇ ਹੋਣ ਉਹਨਾਂ ਦੀਆਂ ਸਟੇਟ ਪੁਲਿਸ ਹੋਏ ਜੁਡੀਸ਼ਰੀ ਝੂਠੇ ਪੁਲਿਸ ਕੇਸ ਉਹਨਾਂ 'ਚ ਦੇਸ਼ ਧਰੋਹ ਤੋਂ ਲੈ ਕੇ ਈਵਨ ਹੁਣ ਤਾਂ ਫੇਸਬੁੱਕ ਔਰ ਦੂਸਰੇ ਦੇ ਉੱਤੇ ਜਿਹੜੀ ਸਾਈਬਰ ਪੁਲਿਸ ਬਿਠਾਈ ਹੋਈ ਹੈ ਉਹ ਸਾਰੇ ਤੌਰ ਤਰੀਕਿਆਂ ਦੇ ਨਾਲ ਉਹ ਹਰਾਸ ਕਰਦੇ ਨੇ ਜਿਹੜੇ ਉਹਨਾਂ ਦੇ ਵਿਰੋਧੀ ਨੇ। ਫਿਰ ਉਹਨਾਂ ਨੂੰ ਉਹ ਦਿਖਾ ਦਿੰਦੇ ਨੇ ਕਿ ਭਾਈ ਤੁਹਾਡੇ ਖਿਲਾਫ ਆਹ ਕਾਰਵਾਈ ਹੋ ਸਕਦੀ ਹੈ। ਫਿਰ ਉਹਨਾਂ ਨੂੰ ਮਜਬੂਰ ਕਰਦੇ ਨੇ ਕਿ ਉਹ ਆਪਣੀਆਂ ਪੇਰੈਂਟ ਪਾਰਟੀਆਂ ਜਾਂ ਦੂਸਰੀਆਂ ਛੱਡਣ। ਕਿ ਕਿਵੇਂ ਮਮਤਾ ਬੈਨਰਜੀ ਦੇ ਜਿਹੜੇ ਸੱਜੇ ਖੱਬੇ ਸੀ ਜਿਨ੍ਹਾਂ ਨੂੰ ਤੁਸੀਂ ਰਾਈਟ ਹੈਂਡ ਜਾਂ ਲੈਫਟ ਹੈਂਡ ਕਹਿੰਦੇ ਹੋ, ਈਵਨ ਚੋਣਾਂ ਤੋਂ ਪਹਿਲਾਂ ਉਹਨਾਂ ਤੇ ਕੀ ਦਬਾਅ ਬਣਾਇਆ, ਕਿਵੇਂ ਰੇਡ ਕਰਵਾਏ ਸੀਬੀਆਈ ਦੇ ਦੂਸਰੇ। ਆਸਨਸੋਲ ਤੋਂ ਸਿਟਿੰਗ ਬੀਜੇਪੀ ਦਾ ਐਮਪੀ ਜਿਹਨੂੰ ਬਣਾਇਆ ਸੁਪਰੀਆ, ਜਿਹੜਾ ਬੜਾ ਕਲੋਜ਼ ਸੀ ਉਸ ਪਾਰਟੀ ਦੇ ਤ੍ਰਿਣਮੂਲ ਦੇ, ਉਹਨੇ ਤਾਂ ਕੱਲ ਪਰਸੋਂ ਕਿਹਾ ਜੀ ਮੈਂ ਤਾਂ ਐਕਟਿਵ ਪੋਲਿਟਿਕਸ ਤੋਂ ਹੀ ਰਿਜ਼ਾਈਨ ਕਰ ਰਿਹਾ, ਮੈਂ ਐਮਪੀਸ਼ਿਪ ਵੀ ਛੱਡ ਦਿਆਂਗਾ ਔਰ ਕੋਈ ਮੇਰਾ ਅਗਲਾ ਨਹੀਂ। ਉਹ ਈਵਨ ਹੁਣ ਤੱਕ ਮੋਦੀ ਸਰਕਾਰ ਦੇ ਵਿੱਚ ਵਜ਼ੀਰ ਵੀ ਸੀ। ਕਿਸਾਨ ਅੰਦੋਲਨ ਨੇ ਘੱਟੋ ਘੱਟ, ਕਿਉਂਕਿ ਇਹਦੇ 'ਚ ਬੀਜੇਪੀ ਵਾਲਿਆਂ ਦੇ ਨਾਲ ਉਹਨਾਂ ਦੀ ਜਿਹੜੀ ਹੈ ਖਿੱਚਤੂ ਵੀ ਹੋਈ ਪੰਜਾਬ 'ਚ, ਕਿਤੇ ਕਿਸੇ ਦੀ ਕਮੀਜ਼ ਫਟ ਰਹੀ ਹੈ, ਕਿਤੇ ਉਹ ਉਹਨਾਂ ਨੂੰ ਬਹਿਣ ਨਹੀਂ ਦਿੰਦੇ ਇਕੱਠੇ, ਉਹ ਮੀਟਿੰਗ ਨਹੀਂ ਕਰਨ ਦਿੰਦੇ ਕਿਸਾਨਾਂ ਦਾ। ਈਵਨ ਹਰਿਆਣੇ 'ਚ ਜਿੱਥੇ ਸਰਕਾਰ ਹੈ ਮਨੋਹਰ ਲਾਲ ਖੱਟੜ ਦੀ ਔਰ ਇੱਕ ਕ੍ਰੈਡਿਟ ਗੁਰਨਾਮ ਸਿੰਘ ਚੜੂਨੀ ਨੂੰ ਜਾਂਦਾ ਹੈ ਜੀ, ਤੇ ਉਹਨਾਂ ਨੇ ਉਹਨਾਂ ਨੂੰ ਕਿਤੇ ਵੀ ਜਿੱਥੇ ਈਵਨ ਹੈਲੀਕਾਪਟਰ ਰਾਹੀਂ ਵੀ ਉਤਰਨਾ ਚਾਹਿਆ ਉਹ ਹੈਲੀਪੈਡ ਪੱਟ ਦਿੱਤੇ। ਵਿਜੇ ਸਾਂਪਲਾ ਬੀਜੇਪੀ ਦਾ ਪ੍ਰਧਾਨ ਪੰਜਾਬ ਦਾ, ਉਹ ਮਿਲਣ ਜਾ ਰਿਹਾ ਸੀ ਦਾਦੂਵਾਲ ਨੂੰ। ਉਸ ਤੋਂ ਪਹਿਲਾਂ ਇੱਕ ਡੈਲੀਗੇਸ਼ਨ ਲੈ ਕੇ ਦਾਦੂਵਾਲ ਮਿਲ ਚੁੱਕਾ ਹੈ ਮਨੋਹਰ ਲਾਲ ਖੱਟੜ ਨੂੰ ਵੀ। ਉਦੋਂ ਵੀ ਕਿਸਾਨਾਂ ਨੇ ਜਿਹੜਾ ਇਸ ਦਾ ਵਿਰੋਧ ਕੀਤਾ ਔਰ ਹੁਣ ਇਹ ਲੱਗ ਰਿਹਾ ਹੈ ਕਿ ਬੀਜੇਪੀ ਆਪਣੇ ਆਪ ਨੂੰ ਪੰਜਾਬ ਦੀਆਂ ਆਉਂਦੀਆਂ ਚੋਣਾਂ ਦੇ ਲਈ ਤਿਆਰ ਕਰ ਰਹੀ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਅੱਜ ਕੱਲ੍ਹ ਵਿਕਾਊ ਮਾਲ ਸਿੱਖ ਲੀਡਰਾਂ ਨੂੰ ਖਰੀਦਣ ਤੇ ਲੱਗੀ ਹੋਈ ਹੈ ਤਾਂ ਕਿ ਉਹ ਪੰਜਾਬ ਵਿੱਚ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਸਕੇ। ਸੋ ਦੂਸਰੇ ਪਾਸੇ ਕਿਸਾਨਾਂ ਦੇ ਸੰਘਰਸ਼ ਨੂੰ ਸਾਬੋਤਾਜ ਕਰਨ ਲਈ ਵੀ ਅੱਡ-ਅੱਡ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਜਦੋਂ ਅਸੀਂ ਇਹ ਕੋਟ ਦੁਹਰਾਉਂਦੇ ਹਾਂ ਕਿ ਦੁਸ਼ਮਣ ਬਾਤ ਕਰੇ ਅਨਹੋਣੀ, ਔਰ ਇਸ ਬਾਰੇ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਨ੍ਹਾਂ ਦੇ ਕੋਲ ਪਾਵਰ ਹੁੰਦੀ ਹੈ ਉਹਨਾਂ ਦੇ ਕੋਲ ਸਾਰੇ ਰਿਸੋਰਸ ਹੁੰਦੇ ਨੇ ਔਰ ਜਿਸ ਨੇਕਡ ਤੌਰ ਤਰੀਕੇ ਦੇ ਨਾਲ ਬੀਜੇਪੀ ਦੀ ਹਕੂਮਤ ਸਰਕਾਰੀ ਏਜੰਸੀਆਂ ਉਹ ਸੀਬੀਆਈ ਹੋਏ ਉਹਨਾਂ ਦਾ ਈਡੀ ਡਿਪਾਰਟਮੈਂਟ ਹੋਏ ਉਹਨਾਂ ਦੇ ਇਨਕਮ ਟੈਕਸ ਵਾਲੇ ਹੋਣ ਉਹਨਾਂ ਦੀਆਂ ਸਟੇਟ ਪੁਲਿਸ ਹੋਏ ਜੁਡੀਸ਼ਰੀ ਝੂਠੇ ਪੁਲਿਸ ਕੇਸ ਉਹਨਾਂ 'ਚ ਦੇਸ਼ ਧਰੋਹ ਤੋਂ ਲੈ ਕੇ ਈਵਨ ਹੁਣ ਤਾਂ ਫੇਸਬੁੱਕ ਔਰ ਦੂਸਰੇ ਦੇ ਉੱਤੇ ਜਿਹੜੀ ਸਾਈਬਰ ਪੁਲਿਸ ਬਿਠਾਈ ਹੋਈ ਹੈ ਉਹ ਸਾਰੇ ਤੌਰ ਤਰੀਕਿਆਂ ਦੇ ਨਾਲ ਉਹ ਹਰਾਸ ਕਰਦੇ ਨੇ ਜਿਹੜੇ ਉਹਨਾਂ ਦੇ ਵਿਰੋਧੀ ਨੇ। ਫਿਰ ਉਹਨਾਂ ਨੂੰ ਉਹ ਦਿਖਾ ਦਿੰਦੇ ਨੇ ਕਿ ਭਾਈ ਤੁਹਾਡੇ ਖਿਲਾਫ ਆਹ ਕਾਰਵਾਈ ਹੋ ਸਕਦੀ ਹੈ। ਫਿਰ ਉਹਨਾਂ ਨੂੰ ਮਜਬੂਰ ਕਰਦੇ ਨੇ ਕਿ ਉਹ ਆਪਣੀਆਂ ਪੇਰੈਂਟ ਪਾਰਟੀਆਂ ਜਾਂ ਦੂਸਰੀਆਂ ਛੱਡਣ ਜਿਨ੍ਹਾਂ ਤੋਂ ਇਹਨਾਂ ਨੂੰ ਚੈਲੰਜ ਹੁੰਦਾ ਹੈ। ਫਿਰ ਉਹਨਾਂ ਨੂੰ ਬੀਜੇਪੀ ਜੁਆਇਨ ਕਰਵਾਉਂਦੇ ਨੇ। ਅਸੀਂ ਬੰਗਾਲ ਦੇ ਵਿੱਚ ਦੇਖਿਆ ਕਿ ਕਿਵੇਂ ਮਮਤਾ ਬੈਨਰਜੀ ਦੇ ਜਿਹੜੇ ਸੱਜੇ ਖੱਬੇ ਸੀ ਜਿਨ੍ਹਾਂ ਨੂੰ ਤੁਸੀਂ ਰਾਈਟ ਹੈਂਡ ਜਾਂ ਲੈਫਟ ਹੈਂਡ ਕਹਿੰਦੇ ਹੋ, ਈਵਨ ਚੋਣਾਂ ਤੋਂ ਪਹਿਲਾਂ ਉਹਨਾਂ ਤੇ ਕੀ ਦਬਾਅ ਬਣਾਇਆ, ਕਿਵੇਂ ਰੇਡ ਕਰਵਾਏ ਸੀਬੀਆਈ ਦੇ ਦੂਸਰੇ, ਉਹਨਾਂ 'ਚੋਂ ਕਿਵੇਂ ਕਈ ਡਿਫਲੈਕਟ ਕੀਤੇ ਔਰ ਉਹੀ ਜਿਹੜੇ ਨੇ ਫਿਰ ਬੀਜੇਪੀ ਦੇ ਕੈਂਡੀਡੇਟ ਬਣੇ। ਉਹਨਾਂ 'ਚੋਂ ਜ਼ਾਹਰ ਹੈ ਕਿ ਮਮਤਾ ਬੈਨਰਜੀ ਦੀ ਇਹ ਕਾਮਯਾਬੀ ਹੈ ਕਿ ਉਹਨੇ ਸਾਰੇ ਉਹ ਰੋਂਦ ਕੇ ਰੱਖ ਦਿੱਤੇ। ਉਹਨਾਂ 'ਚੋਂ ਕੁਛ ਨੇ ਮਾਫੀਆਂ ਮੰਗ ਕੇ ਕੰਨਾਂ ਨੂੰ ਹੱਥ ਲਾ ਕੇ ਵਾਪਸ ਮੁੜਨ ਲਈ ਵੀ ਤਰਲੇ ਕਰ ਰਹੇ ਨੇ ਔਰ ਇੱਕ ਜਿਹੜਾ ਆਸਨਸੋਲ ਤੋਂ ਸਿਟਿੰਗ ਬੀਜੇਪੀ ਦਾ ਐਮਪੀ ਜਿਹਨੂੰ ਬਣਾਇਆ ਸੁਪਰੀਆ, ਜਿਹੜਾ ਬੜਾ ਕਲੋਜ਼ ਸੀ ਉਸ ਪਾਰਟੀ ਦੇ ਤ੍ਰਿਣਮੂਲ ਦੇ, ਉਹਨੇ ਤਾਂ ਕੱਲ ਪਰਸੋਂ ਕਿਹਾ ਜੀ ਮੈਂ ਤਾਂ ਐਕਟਿਵ ਪੋਲਿਟਿਕਸ ਤੋਂ ਹੀ ਰਿਜ਼ਾਈਨ ਕਰ ਰਿਹਾ, ਮੈਂ ਐਮਪੀਸ਼ਿਪ ਵੀ ਛੱਡ ਦਿਆਂਗਾ ਔਰ ਕੋਈ ਮੇਰਾ ਅਗਲਾ ਨਹੀਂ। ਉਹ ਈਵਨ ਹੁਣ ਤੱਕ ਮੋਦੀ ਸਰਕਾਰ ਦੇ ਵਿੱਚ ਵਜ਼ੀਰ ਵੀ ਸੀ। ਹਾਲਾਂ ਹੁਣ ਅੱਜ ਸੀ ਕਿ ਜੀ ਉਹਨੇ ਨੱਡੇ ਨੂੰ ਮਿਲਿਆ, ਉਹਨੇ ਕਿਹਾ ਜੀ ਠੀਕ ਹੈ ਮੈਂ ਆਪਣੇ
ਆਸਨਸੋਲ ਹਲਕੇ 'ਚ ਪ੍ਰੋਜੈਕਟ ਸ਼ੁਰੂ ਕੀਤੇ ਹੋਏ ਨੇ। ਮੈਂ ਐਮਪੀ ਦੀ ਸੀਟ ਨਹੀਂ ਛੱਡਾਂਗਾ, ਪਰ ਮੇਰਾ ਐਕਟਿਵ ਪੋਲਿਟਿਕਸ ਨਾਲ ਕੋਈ ਲਾਗਾ ਦੇਗਾ ਨਹੀਂ, ਕਿਉਂਕਿ ਉਹਦੇ ਤੇ ਉਹ ਪ੍ਰੀਵੇਲ ਕੀਤਾ ਉਹਨਾਂ ਨੇ, ਬੀਜੇਪੀ ਨੇ, ਕਿ ਵੀ ਜੇ ਤੂੰ ਰਿਜ਼ਾਈਨ ਕਰੇਗਾ ਤੇ ਬਾਈ ਇਲੈਕਸ਼ਨ ਹੋਏਗੀ, ਤੇ ਬਾਈ ਇਲੈਕਸ਼ਨ 'ਚ ਬੁਰੀ ਤਰ੍ਹਾਂ ਉਹ ਇਹਨਾਂ ਨੂੰ ਰੋਂਦੇਗੀ ਮਮਤਾ ਬੈਨਰਜੀ। ਬਿਲਕੁਲ। ਸੋ ਇਹ ਮੈਂ ਇਸ ਲਈ ਉਦਾਹਰਣ ਦਿੱਤੀ ਹੈ ਵੀ ਇਹੀ ਕਹਾਣੀ ਹੁਣ ਪੰਜਾਬ ਦੇ ਵਿੱਚ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ ਜੀ। ਬਾਦਲ ਕਿਆਂ ਨਾਲ ਲੰਬਾ ਵਕਤ ਅਲਾਇੰਸ ਰਿਹਾ, ਅਲਟੀਮੇਟਲੀ ਉਹਨਾਂ ਨੂੰ ਲੱਗਾ ਕਿ ਵੀ ਹੁਣ ਵੇਲਾ ਆ ਗਿਆ ਹੈ ਕਿ ਅਸੀਂ ਆਪਣੇ ਜਿਹੜੀ ਹੈ ਤਾਕਤ ਦੇ ਨਾਲ, ਬੀਜੇਪੀ ਨੂੰ ਲੱਗਾ ਕਿ ਭਾਵੇਂ ਸਾਡੇ 12-13% ਹਿੰਦੂ ਨੇ ਪੰਜਾਬ 'ਚ ਸ਼ਹਿਰੀ ਜਿਹੜਾ ਬੀਜੇਪੀ ਦਾ ਵੋਟਰ ਹੈ, ਬਾਕੀ ਤਾਂ ਇਧਰੋਂ ਉਧਰੋਂ ਮਿਲਾ ਕੇ ਉਹ ਆਪਣੇ ਆਪ ਨੂੰ 45% ਹਿੰਦੂ ਬਣਾ ਦਿੰਦੇ ਨੇ, ਪਰ ਉਹਨਾਂ ਨੂੰ ਲੱਗਾ ਕਿ ਵੀ ਇਹ ਮੌਕਾ ਅਸੀਂ ਆਪਣੀ ਹਕੂਮਤ ਬਣਾਈਏ, ਔਰ ਉਹਨਾਂ ਨੇ ਉਹਨਾਂ ਨਾਲੋਂ ਅਲਾਇੰਸ ਤੋੜਿਆ। ਔਰ ਬਾਦਲਾਂ ਨੇ ਜਿਹੜੇ ਪਤੀ ਪਤਨੀ ਦਾ ਰਿਸ਼ਤਾ ਕਹਿੰਦੇ ਸੀ, ਉਹਨਾਂ ਦੇ ਮੂੰਹ ਦੇ ਉੱਤੇ ਆਂਡਾ ਨਹੀਂ ਵੱਜਿਆ। ਮੈਂ ਸਮਝਦਾ ਵੀ ਸਾਰੇ ਦਾ ਸਾਰਾ ਕੁੱਕੜਖਾਨੇ ਦਾ ਗੰਦ ਉਹਨਾਂ ਦੇ ਮੂੰਹ ਤੇ ਉਹਨਾਂ ਨੇ ਸੁੱਟਿਆ। ਹਾਲਾਂ ਅਜੇ ਵੀ ਰਾਫਤੇ ਕਾਇਮ ਨੇ, ਜੇ ਲੋੜ ਹੋਈ ਤਾਂ ਉਹ ਭਾਵੇਂ ਮੁੜ ਕੇ ਅਲਾਇੰਸ ਬਣਾ ਲੈਣਗੇ। ਹੁਣ ਇਹ ਬੀਜੇਪੀ ਦੀ ਕਿਤੇ ਨਾ ਕਿਤੇ ਬਦਕਿਸਮਤੀ, ਜੇ ਤਾਂ ਕਿਸਾਨ ਅੰਦੋਲਨ ਨਾ ਆਂਦਾ ਵਿਚਾਲੇ ਤੇ ਹੁਣ ਤੱਕ ਸਾਨੂੰ ਵੀ ਹੈਰਾਨੀ ਹੁੰਦੀ ਵੀ ਕਿਹੜੇ ਕਿਹੜੇ ਲੋਕ ਬੀਜੇਪੀ 'ਚ ਚਲੇ ਗਏ। ਅਕਾਲੀਆਂ ਚੋਂ, ਕਾਂਗਰਸ ਚੋਂ ਕੋਈ ਹੈਰਾਨੀ ਨਾ ਹੁੰਦੀ ਕਿ ਕੈਪਟਨ ਅਮਰਿੰਦਰ ਹੀ ਜਿਹੜਾ ਉਹ ਬੀਜੇਪੀ ਨੂੰ ਲੀਡ ਕਰ ਰਿਹਾ ਹੁੰਦਾ। ਇਹ ਸਾਰੇ ਢੀਂਡਸੇ ਔਰ ਬ੍ਰਹਮਪੁਰੇ ਔਰ ਦੂਸਰੇ ਜਿੰਨੇ ਕਿ ਨੇ ਇਸ ਕਿਸਮ ਦੇ ਨੀਲੀਆਂ ਪੱਗਾਂ ਬੰਨ੍ਹਣ ਵਾਲੇ, ਇਹ ਸਭ ਤੋਂ ਮੂਹਰਲੀਆਂ ਕਤਾਰਾਂ 'ਚ ਜਾ ਕੇ ਬੈਠੇ ਹੁੰਦੇ। ਪਰ ਕਿਸਾਨ ਅੰਦੋਲਨ ਨੇ ਘੱਟੋ ਘੱਟ, ਕਿਉਂਕਿ ਇਹਦੇ 'ਚ ਬੀਜੇਪੀ ਵਾਲਿਆਂ ਦੇ ਨਾਲ ਉਹਨਾਂ ਦੀ ਜਿਹੜੀ ਹੈ ਖਿੱਚਤੂ ਵੀ ਹੋਈ ਪੰਜਾਬ 'ਚ, ਕਿਤੇ ਕਿਸੇ ਦੀ ਕਮੀਜ਼ ਫਟ ਰਹੀ ਹੈ, ਕਿਤੇ ਉਹ ਉਹਨਾਂ ਨੂੰ ਬਹਿਣ ਨਹੀਂ ਦਿੰਦੇ ਇਕੱਠੇ, ਕੋਈ ਮੀਟਿੰਗ ਨਹੀਂ ਕਰਨ ਦਿੰਦੇ ਕਿਸਾਨਾਂ ਦਾ। ਈਵਨ ਹਰਿਆਣੇ 'ਚ ਜਿੱਥੇ ਸਰਕਾਰ ਹੈ ਮਨੋਹਰ ਲਾਲ ਖੱਟੜ ਦੀ, ਔਰ ਇੱਕ ਕ੍ਰੈਡਿਟ ਗੁਰਨਾਮ ਸਿੰਘ ਚੜੂਨੀ ਨੂੰ ਜਾਂਦਾ ਹੈ ਜੀ ਕਿ ਉਹਨਾਂ ਨੇ ਉਹਨਾਂ ਨੂੰ ਕਿਤੇ ਵੀ, ਜਿੱਥੇ ਈਵਨ ਹੈਲੀਕਾਪਟਰ ਰਾਹੀਂ ਵੀ ਉਤਰਨਾ ਚਾਹਿਆ, ਉਹ ਹੈਲੀਪੈਡ ਪੱਟ ਦਿੱਤੇ। ਇਹ ਵੱਖਰੀ ਗੱਲ ਹੈ ਕਿ ਹੁਣ ਹਰਿਆਣੇ 'ਚ ਉਹਨਾਂ ਨੇ ਇਹ ਬਲਜੀਤ ਦਾਦੂਵਾਲ, ਜਿਹੜਾ ਇੱਕ ਉਸ ਕਿਸਮ ਦਾ ਬੰਦਾ ਜਿਹਨੇ ਪਹਿਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਉਸ ਵੇਲੇ ਐਕਟਿੰਗ ਜਥੇਦਾਰ ਧਿਆਨ ਸਿੰਘ ਮੰਡ, ਕਿਉਂਕਿ ਸਰਬੱਤ ਖਾਲਸਾ ਨੇ ਜਥੇਦਾਰ ਤੇ ਜਗਤਾਰ ਸਿੰਘ ਹਵਾਰਾ ਨੂੰ ਬਣਾਇਆ, ਔਰ ਧਿਆਨ ਸਿੰਘ ਮੰਡ ਹੋਰਾਂ ਦੀ ਅਗਵਾਈ 'ਚ ਜਿਹੜਾ ਬਰਗਾੜੀ ਮੋਰਚਾ ਸ਼ੁਰੂ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ, 8-9 ਮਹੀਨੇ ਕਾਮਯਾਬੀ ਨਾਲ ਚੱਲਿਆ, ਲੱਖਾਂ ਲੋਕ ਉਸ ਦਾ ਹਿੱਸਾ ਸੀ। ਔਰ ਅੱਜ ਤੱਕ ਵੀ ਅਸਲੀ ਕਹਾਣੀ ਬਾਹਰ ਨਹੀਂ ਆਈ ਕਿ ਉਹ ਕਿਵੇਂ ਸੈਬੋਟਾਜ ਹੋਇਆ, ਬਿਲਕੁਲ ਕਿਉਂ ਆਲ ਆਫ ਏ ਸਡਨ। ਹਾਲਾਂਕਿ ਧਿਆਨ ਸਿੰਘ ਮੰਡ ਨੇ ਆਪਣੇ ਲੈਵਲ ਤੇ ਮਾਫੀ ਮੰਗੀ, ਲੇਕਿਨ ਗੱਲ ਇਹ ਨਹੀਂ ਹੈ, ਗੱਲ ਬਹੁਤ ਡੂੰਘੀ ਹੈ। ਔਰ ਕਿਉਂਕਿ ਇਹ ਬਲਜੀਤ ਸਿੰਘ ਦਾਦੂਵਾਲ ਨੂੰ ਉਸੇ ਹੀ ਸਰਬੱਤ ਖਾਲਸਾ ਨੇ ਜਿਹੜਾ ਉਹ ਇੱਕ ਜਥੇਦਾਰ ਬਣਾਇਆ ਸੀ, ਸ਼ਾਇਦ ਦਮਦਮਾ ਸਾਹਿਬ ਦਾ, ਉਸ ਤੋਂ ਬਾਅਦ ਕਿਵੇਂ ਉਹ ਹਰਿਆਣਾ ਕਮੇਟੀ ਦੇ ਰਾਹੀਂ ਖੱਟੜ ਦੇ ਨੇੜੇ ਗਿਆ, ਇਹ ਸਾਰੀ ਇੱਕ ਵੱਖਰੀ ਕਹਾਣੀ ਹੈ। ਪਰ ਜਿਹੜੀ ਗੱਲ ਨੇ ਕਾਫੀ ਪਿਛਲੇ 2-3 ਦਿਨਾਂ 'ਚ ਖਬਰਾਂ ਵੀ ਆਈਆਂ, ਔਰ ਦਾਦੂਵਾਲ ਪਿੰਡ ਵਾਲਿਆਂ ਨੇ ਉਹਦੇ ਬਾਈਕਾਟ ਦਾ ਵੀ ਐਲਾਨ ਕੀਤਾ ਕਿ ਵਿਜੇ ਸਾਂਪਲਾ ਬੀਜੇਪੀ ਦਾ ਪ੍ਰਧਾਨ ਪੰਜਾਬ ਦਾ, ਉਹ ਮਿਲਣ ਜਾ ਰਿਹਾ ਸੀ ਦਾਦੂਵਾਲ ਨੂੰ। ਉਸ ਤੋਂ ਪਹਿਲਾਂ ਇੱਕ ਡੈਲੀਗੇਸ਼ਨ ਲੈ ਕੇ ਦਾਦੂਵਾਲ ਮਿਲ ਚੁੱਕਾ ਹੈ ਮਨੋਹਰ ਲਾਲ ਖੱਟੜ ਨੂੰ ਵੀ। ਉਦੋਂ ਵੀ ਕਿਸਾਨਾਂ ਨੇ ਜਿਹੜਾ ਇਸ ਦਾ ਵਿਰੋਧ ਕੀਤਾ, ਔਰ ਹੁਣ ਜਦੋਂ ਸਾਂਪਲਾ ਨੂੰ ਜਾ ਰਿਹਾ ਸੀ ਉੱਥੇ, ਹਾਲਾਂਕਿ ਉਹ ਕਹਿ ਰਿਹਾ ਜੀ ਗੁਰਦੁਆਰਾ ਹੈ ਕੋਈ, ਇਹ ਬੜਾ ਸ਼ੱਕੀ ਜਿਹਾ ਬੰਦਾ, ਇਹਨਾਂ ਹੀ ਰਾਧਾ ਸਵਾਮੀਆਂ ਦੇ ਨਾਲ ਵੀ ਜਿਹੜਾ ਉਹ ਆਪਣੀ ਸਾਂਠ-ਗਾਂਠ ਰੱਖੀ ਹੋਈ ਹੈ, ਔਰ ਜਿਹਨੂੰ ਤੁਸੀਂ ਟਰੋਜਨ ਹੋਰਸ ਜਾਂ ਵਿਭੀਸ਼ਣ ਕਹਿੰਦੇ ਹੋ, ਇਹਦਾ ਰੋਲ ਉਹੀ ਹੈ। ਸੋ ਇਹ ਦਾਦੂਵਾਲ ਇਹ ਨਜ਼ਰ ਆ ਗਿਆ ਕਿ ਭਾਈ ਇੱਕ ਪਾਸੇ ਲੱਖਾਂ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ, ਆਂਦੇ ਜਾਂਦੇ 550 ਤੋਂ ਜ਼ਿਆਦਾ ਸ਼ਹੀਦ ਹੋਏ ਨੇ, ਔਰ ਉਹਨਾਂ ਨੇ ਟੋਟਲ ਬੀਜੇਪੀ ਦੇ ਬਾਈਕਾਟ ਦੀ ਲਾਈਨ ਰੱਖੀ ਹੈ, ਔਰ ਇਹ ਕਿਸ ਲੈਵਲ ਦੇ ਅਲਾਇੰਸ ਉਹਨਾਂ ਦੇ ਨਾਲ ਬਣਾ ਰਿਹਾ। ਔਰ ਹੁਣ ਇਹ ਲੱਗ ਰਿਹਾ ਹੈ ਕਿ ਬੀਜੇਪੀ ਆਪਣੇ ਆਪ ਨੂੰ ਪੰਜਾਬ ਦੀਆਂ ਆਉਂਦੀਆਂ ਚੋਣਾਂ ਦੇ ਲਈ ਤਿਆਰ ਕਰ ਰਹੀ ਹੈ। ਔਰ ਇਹ ਖਬਰ ਹੈ 6 eminent personalities from Punjab join BJP, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਪਰਸਨੈਲਿਟੀਜ਼ ਜਿਨ੍ਹਾਂ ਨੂੰ ਕਿਹਾ 6, ਉਹਨਾਂ ਦੇ ਵਿੱਚ ਬਲਵੰਤ ਸਿੰਘ ਰਾਮੂਵਾਲੀਆ ਜੀ, ਜਿਹੜਾ MP ਵੀ ਰਿਹਾ ਸੰਗਰੂਰ ਤੋਂ, ਬਾਦਲਾਂ ਦੀ ਵੀ ਸੱਜੀ ਬਾਂਹ ਰਿਹਾ, ਕਦੇ ਹਰਚੰਦ ਸਿੰਘ ਲੌਂਗੋਵਾਲ ਦੀ ਮੁੱਛ ਦਾ ਵਾਲ ਰਿਹਾ, ਉਹਦੀ ਡਾਟਰ ਜਿਹੜੀ ਹੈ
ਉਹਨੇ ਵੀ ਜੁਆਇਨ ਕੀਤਾ। ਅਮਨਜੋਤ ਕੌਰ ਉਹਦਾ ਨਾਂ ਹੈ। ਹਾਲਾਂਕਿ ਤੁਸੀਂ ਡਰਾਮੇਬਾਜ਼ੀ ਦੇਖੋ, ਇਹ ਸਾਰੇ ਕਿਵੇਂ ਟੱਬਰ ਰਲ ਕੇ ਸਿਆਸਤ ਕਰਦੇ ਨੇ। ਬਲਵੰਤ ਸਿੰਘ ਰਾਮੂ ਵਾਲਿਆਂ ਨੇ ਕਿਹਾ ਮੇਰੀ ਧੀ ਨੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ ਹੈ, ਮੈਂ ਉਹਦੇ ਨਾਲੋਂ ਸਾਰੇ ਰਿਸ਼ਤੇ ਤੋਂ। ਸਭ ਡਰਾਮੇਬਾਜ਼ੀ। ਇਹ ਸਾਰੇ ਜਿਹੜੇ ਮੌਕਾ ਪ੍ਰਸਤ ਹੁੰਦੇ ਨੇ ਉਹ ਦੇਖਦੇ ਨੇ ਕਿ ਕਿੱਥੇ ਭਾਈ ਉਹਨਾਂ ਦੀ ਜਿਹੜੀ ਆ ਉਹ ਦਾਲ ਗਲ ਸਕਦੀ ਹੈ। ਔਰ ਬਾਕੀ ਜਿਹੜੇ ਨੇ ਉਹਨਾਂ ਦੇ ਵਿੱਚ ਬੇਸ਼ੱਕ ਕੋਈ ਉਸ ਲੈਵਲ ਦੀ ਪ੍ਰੋਮੀਨੈਂਸ ਵਾਲੇ ਲੋਕ ਤਾਂ ਨਹੀਂ ਨੇ, ਪਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਲਾਸ ਹੈ। ਆਪਣੇ ਇਲਾਕਿਆਂ 'ਚ ਜ਼ਰੂਰ ਉਹਨਾਂ ਦਾ ਅਸਰ ਰਸੂਖ ਹੋਏਗਾ। ਗੁਰਪ੍ਰੀਤ ਸਿੰਘ ਸ਼ਾਹਪੁਰ ਹੈ, ਚੰਦ ਸਿੰਘ ਚੱਠਾ ਹੈ, ਬਲਜਿੰਦਰ ਸਿੰਘ ਦਕੋ ਹੈ, ਜਥੇਦਾਰ ਪ੍ਰੀਤਮ ਸਿੰਘ ਹੈ। ਇਹ ਸਾਰਿਆਂ ਨੇ ਜਿਹੜਾ ਬੀਜੇਪੀ ਨੂੰ ਜੁਆਇਨ ਕੀਤਾ ਔਰ ਇਹ ਜਿਹੜੀ ਇੰਡਕਸ਼ਨ ਹੁੰਦੀ ਹੈ ਨਾ ਸਾਰਿਆਂ ਦੀ ਬੀਜੇਪੀ ਹੈੱਡਕੁਆਰਟਰਸ ਦੇ ਵਿੱਚ ਹੁੰਦੀ ਹੈ ਦਿੱਲੀ ਦੇ ਵਿੱਚ, ਜਿਹਦੇ 'ਚ ਕਿ ਬੀਜੇਪੀ ਦਾ ਮਿਨਿਸਟਰ ਗਜਿੰਦਰ ਸਿੰਘ ਸ਼ੇਖਾਵਤ ਔਰ ਇਹ ਵੀ ਮੌਜੂਦ ਹੈ। ਔਰ ਜਿਹਨੂੰ ਪੰਜਾਬ ਦਾ ਉਹਨਾਂ ਨੇ ਇੰਚਾਰਜ ਲਾਇਆ ਬੀਜੇਪੀ ਨੇ, ਦੁਸ਼ਯੰਤ ਗੌਤਮ। ਔਰ ਇਸੇ ਤਰ੍ਹਾਂ ਪੰਜਾਬ ਬੀਜੇਪੀ ਦਾ ਜਨਰਲ ਸੈਕਟਰੀ ਤਰੁਣ ਚੁੱਗ। ਇਹ ਸਾਰੇ ਵੀ ਮੌਜੂਦ ਨੇ। ਔਰ ਉੱਥੇ ਕਿਹਾ ਜਾਂਦਾ ਹੈ ਕਿ ਲੀਡਰਸ ਫਰਮ ਪੰਜਾਬ ਨੋ that only BJP under the guidance of Prime Minister Modi can fulfill the aspirations of the people of the state। ਕਿ ਜੀ ਜੇ ਪੰਜਾਬ ਦੇ ਲੋਕਾਂ ਦੀਆਂ ਸਿਆਸੀ ਉਮੰਗਾਂ ਦੀ ਕੋਈ ਪੂਰਤੀ ਕਰ ਸਕਦਾ ਹੈ ਤੇ ਸਿਰਫ ਬੀਜੇਪੀ ਕਰ ਸਕਦੀ ਹੈ। ਔਰ ਨਾਲ ਦੀ ਨਾਲ ਫਿਰ ਉਹਨਾਂ ਨੇ ਕਿਹਾ ਜੀ some people are misguiding people of Punjab in the name of farmers ਔਰ we will ensure historic results from Punjab। ਹਿਸਟੋਰਿਕ ਦਾ ਮਤਲਬ ਅਸੀਂ ਜਿੱਤ ਕੇ ਦਿਖਾਵਾਂਗੇ ਕਿ ਬੀਜੇਪੀ ਪੰਜਾਬ 'ਚ ਕਿਵੇਂ ਜਿੱਤਦੀ ਹੈ। ਉਹਨਾਂ ਨੇ ਕਿਹਾ ਵੀ ਇਹ ਕਿਸਾਨ ਨਹੀਂ ਹੈਗੇ ਜਿਵੇਂ ਉਹ ਕਹੀ ਜਾਂਦੇ ਨੇ, ਇੱਕ ਨੇ ਹੋਰ ਨੇ ਪਤਾ ਨਹੀਂ ਕਿਸ ਕਿਸਮ ਦਾ ਭੱਦਾ ਲਫ਼ਜ਼ ਇਹਨਾਂ ਦੀ ਮਿਨਿਸਟਰ ਨੇ ਇਸਤੇਮਾਲ ਕੀਤਾ ਸੀ। ਔਰ ਇਹ ਹੁਣ ਕਿਉਂਕਿ ਵਿੱਚ ਪ੍ਰਭਾਵ ਬਣ ਰਿਹਾ ਹੈ, ਅੱਗੇ ਵੱਧ ਰਹੇ ਨੇ। ਔਰ ਜਿਵੇਂ ਅਸੀਂ ਕਿਹਾ ਵੀ ਰੈਂਟਾ ਸਿੱਖ, ਬਿਲਕੁਲ ਕਿਰਾਏ ਤੇ ਖਰੀਦੇ ਗਏ ਵਿਕਣ ਵਾਲੇ ਲੋਕ। ਔਰ ਕਿਤੇ ਨਾ ਕਿਤੇ ਜਿੱਥੇ ਹਰਿਆਣੇ 'ਚ ਬੀਜੇਪੀ ਨੂੰ ਸਿੱਧਾ ਚੈਲੰਜ ਹੋ ਰਿਹਾ ਸੀ, ਹੁਣ ਅਸੀਂ ਖਬਰ ਦੇਖਦੇ ਹਾਂ ਚੇਂਜਿੰਗ ਸਟੈਂਸ। SKM ਸੰਯੁਕਤ ਕਿਸਾਨ ਮੋਰਚਾ ਚੂਜ਼ਿਜ਼ ਨਾਟ ਟੂ ਅਪੋਜ਼ ਬੀਜੇਪੀ ਤਿਰੰਗਾ ਯਾਤਰਾ। ਹੁਣ ਬੀਜੇਪੀ ਨੇ ਦੇਖਿਆ ਵੀ ਕਿਸਾਨ ਵੈਸੇ ਤਾਂ ਇਕੱਠ ਹੋਣ ਨਹੀਂ ਦਿੰਦੇ, ਤਾਂ ਪਾਰਟੀ ਦੇ ਨਾਂ ਥੱਲੇ ਕਰਦੇ ਨੇ। ਹੁਣ ਇਹਨਾਂ ਨੇ ਇਹ ਕਹਿ ਕੇ ਜੀ ਦੇਖੋ ਆਜ਼ਾਦੀ ਦਿਨ ਆ ਰਿਹਾ 15 ਅਗਸਤ, ਅਸੀਂ ਇੰਨੇ ਮੀਲ 75th ਇੰਡੀਪੈਂਡੈਂਸ ਡੇ ਮਨਾਉਣ ਦੇ ਲਈ ਅਸੀਂ 30 ਕਿਲੋਮੀਟਰ ਲੌਂਗ ਰਾਊਟ ਕਰਾਂਗੇ ਫਰੋਮ ਬਹਾਰ ਟੂ ਲੋਹਾਰੂ ਕੈਰਿੰਗ ਟ੍ਰਾਈ ਕਲਰਸ ਵਿਦ ਅ ਲਾਰਜ ਨੰਬਰ ਆਫ ਟਰੈਕਟਰਸ ਐਂਡ ਅਦਰ ਵਹੀਕਲਸ। ਔਰ ਹੁਣ ਇਹ ਚੈਲੰਜ ਸੀ, ਜੇ ਕਿਸਾਨ ਇਹਨੂੰ ਰੋਕਦੇ ਉਹਨਾਂ ਨੇ ਕਹਿਣਾ ਦੇ ਜ਼ਾਹਰ ਹੈ ਜਦੋਂ ਤੁਸੀਂ ਟਰੈਕਟਰ ਰੋਕਦੇ ਹੋ ਦੂਜਾ ਤਿਰੰਗਾ ਥੱਲੇ ਡਿੱਗਦਾ ਹੈ, ਫਿਰ ਉਹ 26 ਜਨਵਰੀ ਵਾਲਾ ਉਹਨਾਂ ਨੇ ਨੈਰੇਟਿਵ ਬਣਾ ਦੇਣਾ ਸੀ। ਹਾਲਾਂਕਿ ਕਿਸਾਨਾਂ ਨੇ ਇਹੀ ਫੈਸਲਾ ਕੀਤਾ ਵੀ ਨਹੀਂ ਇਹਨੂੰ ਅਸੀਂ ਇੰਟਰਪਟ ਨਾ ਕਰੀਏ। ਪਰ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਪੀਰੀਅਡ 'ਚ ਇਸ ਕਿਸਮ ਦੇ ਅਖੌਤੀ ਨੈਸ਼ਨਲਿਜ਼ਮ ਦੇ ਭੇਖ ਦੇ ਵਿੱਚ ਹੋਰ ਵੀ ਐਸੀਆਂ ਚੀਜ਼ਾਂ ਹੋਣਗੀਆਂ ਕਿ ਜਿਹਦੇ 'ਚ ਉਹ ਬੀਜੇਪੀ ਆਪਣੇ ਆਪ ਨੂੰ ਐਸਰਟ ਕਰਨ ਦੀ ਕੋਸ਼ਿਸ਼ ਕਰੇਗੀ। ਕੰਸੈਸ਼ਨ ਕਿਸਾਨਾਂ ਨੂੰ ਕਿਸੇ ਨੂੰ ਦੇਣ ਦੀ ਕੋਈ ਲਾਈਨ ਨਹੀਂ ਹੈ। ਰਾਦਰ ਪਾਰਲੀਮੈਂਟ ਦੇ ਵਿੱਚ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਜੀ ਕੀ ਸਰਕਾਰ ਕੋਈ ਇਸ ਕਿਸਮ ਦਾ ਮਤਾ ਲਿਆ ਰਹੀ ਹੈ ਕਿ ਕਿਸਾਨਾਂ ਦਾ ਜਿਹੜਾ ਲੋਨ ਹੈ, ਕਰਜ਼ ਹੈ, ਉਸ ਦੇ ਵਿੱਚ ਰਾਹਤ ਹੋਏ, ਤੇ ਉਹਦੇ ਵਿੱਚ ਗਵਰਨਮੈਂਟ ਸੇਜ਼ ਨੋ ਪ੍ਰਪੋਜ਼ਲ ਅੰਡਰ ਕੰਸੀਡਰੇਸ਼ਨ ਟੂ ਵੇਵ ਫਾਰਮਰ ਲੋਨਸ। ਇਨ ਅ ਰਿਟਨ ਰਿਪਲਾਈ ਟੂ ਲੋਕ ਸਭਾ the Minister of State for Finance Karad said center has not implemented any farm loan waiver scheme since agriculture debt waiver and debt relief scheme 2008। 2008 ਦੇ ਵਿੱਚ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਕਰਜ਼ੇ ਦੀ ਜਿਹੜੀ ਹੈ ਉਹ ਮਾਫੀ ਦੀ ਜਿਹੜੀ ਹੈ ਸਕੀਮ ਲਾਗੂ ਹੋਈ ਸੀ ਔਰ ਉਹਨਾਂ ਨੇ ਕਿਹਾ ਜੀ ਸਾਡੀ ਕੋਈ ਮਰਜ਼ੀ ਨਹੀਂ ਹੈ। ਔਰ ਇਸ ਸਾਰੇ ਦੇ ਚਲਦਿਆਂ ਹਕੀਕਤ ਸਾਹਮਣੇ ਹੈ। ਹਾਲਾਂਕਿ ਖਬਰ ਜਿਹੜੀ ਅੱਜ ਹੁਣ ਮੈਂ ਦੇਖ ਰਿਹਾ, ਮੈਂ ਡੀਟੇਲ ਡਿਸਕਸ ਨਹੀਂ ਕਰ ਸਕਦਾ ਕਿ ਕਿਵੇਂ ਪੰਜਾਬ ਦੇ ਵਿੱਚ ਕਿਸਾਨ ਮੋਰਚੇ ਦੀ ਇੱਕ ਵਿਕਟਰੀ ਯੂਨੀਕ ਹੈ ਕਿ ਅਡਾਨੀ ਗਰੁੱਪ ਨੇ 7000 ਕਰੋੜ ਦੀ ਲਾਗਤ ਵਾਲੀ ਖੁਸ਼ਕ ਬੰਦਰਗਾਹ ਪ੍ਰੋਜੈਕਟ ਜਿਹੜੀ ਡਰਾਈ ਪੋਰਟ ਹੈ ਉਹਨੂੰ ਬੰਦ ਕਰ ਦਿੱਤਾ ਹੈ। ਇਹ ਅਸੀਂ ਕੱਲ ਡਿਸਕਸ ਕਰਾਂਗੇ ਕਿ ਇਹ ਕੀ ਹੈ। ਪਰ ਜਦੋਂ ਜਿਵੇਂ ਅਸੀਂ ਕਿਹਾ ਵੀ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਉਹਦਾ ਸਾਰਾ ਕੁਝ ਖਤਮ ਕਰਕੇ ਉਹ ਰੈਂਟਾ ਮੁਸਲਿਮ ਲੱਗ ਕੇ ਆਪਣੀ ਪਾਰਟੀ ਤੇ ਇਸ ਕਿਸਮ ਦਾ ਖੜਾ ਕੀਤਾ ਹੈ, ਪੰਜਾਬ 'ਚ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਦੇਖਾਂਗੇ। ਔਰ ਕਾਂਗਰਸ 'ਚੋਂ ਵੀ ਡਿਫੈਕਸ਼ਨਸ, ਕਿਉਂਕਿ ਹੁਣ ਜੋ ਇੱਥੇ
ਨਵਜੋਤ ਸਿੱਧੂ ਔਰ ਕੈਪਟਨ ਅਮਰਿੰਦਰ ਇਹਨਾਂ ਦਾ ਜਿਹੜਾ ਉਹਨਾਂ ਨੇ ਸੈੱਟ ਕਰ ਦਿੱਤਾ, ਦੋਨਾਂ ਨੂੰ ਉਹਨਾਂ ਚਾਬੀ ਭਰ ਕੇ ਛੱਡਿਆ ਹੋਇਆ ਹੈ। ਅੱਛਾ ਤੇ ਉਹਦੇ 'ਚ ਜਿਹੜੇ ਦੋਨੋਂ ਧਿਰਾਂ ਵਾਲੇ ਨੇ ਜਿਹਨਾਂ ਨੂੰ ਲੱਗੇਗਾ ਵੀ ਸਾਨੂੰ ਟਿਕਟ ਨਹੀਂ ਮਿਲਣੀ, ਔਰ ਸਿੱਖ ਚਿਹਰੇ ਜਿਹੜੇ ਨੇ ਉਹ ਬੀਜੇਪੀ ਦੇ ਵਿੱਚ ਬੀਜੇਪੀ ਵਾਲੇ ਬਣਦਾ ਮੁੱਲ ਤਾਰ ਕੇ, ਪੈਸੇ ਦੀ ਕੋਈ ਕਮੀ ਨਹੀਂ ਹੈ, ਉਹਨਾਂ ਨੂੰ ਖਰੀਦਣਗੇ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥੇ ਲੈਣੇ ਬ੍ਰੇਕ, ਵਿਊਅਰਸ ਰੋਜ਼ਾਨਾ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।